ਵਿਊਅਰਸ ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਿੱਖ ਸਿਆਸਤ ਨਿਊਜ਼ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਗਾਜ਼ੀ ਨਾਲ। ਇਹਨਾਂ ਨਾਲ ਅਸੀਂ ਹੁਣੇ ਹੀ ਰਿਲੀਜ਼ ਹੋਈ ਫਿਲਮ ਪੰਜਾਬ 1984 ਬਾਰੇ ਵੇਰਵੇ ਦੇ ਨਾਲ ਗੱਲਬਾਤ ਕਰਾਂਗੇ। ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਪਰਮਜੀਤ ਸਿੰਘ ਗਾਜ਼ੀ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ 1984 ਫਿਲਮ ਆਈ ਹੈ ਪੰਜਾਬ 1984 ਇਸ ਬਾਰੇ ਗੱਲਬਾਤ ਕਰਾਂਗੇ। ਤੁਸੀਂ ਇਸ ਫਿਲਮ ਨੂੰ ਕਿਵੇਂ ਰੇਟ ਕਰਦੇ ਹੋ, ਇਸ ਬਾਰੇ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਦੇਖੋ ਬੀਤੇ ਦਿਨੀ ਇਹ ਫਿਲਮ ਜਾਰੀ ਹੋਈ ਤੇ ਕਿਉਂਕਿ ਇਹਦਾ ਜਿਹੜਾ ਸਿਰਲੇਖ ਹੈ ਉਹ ਪੰਜਾਬ 1984 ਹੈ ਜੀ, ਇਸ ਕਰਕੇ ਇਹ ਸੀਗਾ ਕਿ ਇਹ ਫਿਲਮ ਜਿਹੜੀ ਹੈ ਸ਼ਾਇਦ ਉਸ ਸਮੇਂ ਜੋ ਇੱਕ ਸਿੱਖਾਂ ਦੇ ਨਾਲ ਦੁਖਾਂਤ ਵਾਪਰਿਆ ਜੀ, ਕਿਉਂਕਿ ਮੇਰਾ ਨਿੱਜੀ ਤੌਰ ਤੇ ਤਾਂ ਇਹੀ ਮੰਨਣਾ ਕਿ ਪੰਜਾਬ ਤੇ 1984 ਇੱਕ ਬਹੁਤ ਵੱਡਾ ਬਿੰਦ ਹੈ ਜਿਹੜਾ ਕਿ ਸਿੱਖਾਂ ਦੇ ਕੌਮੀ ਦੁਖਾਂਤ ਦੇ ਨਾਲ ਜੁੜਿਆ ਹੋਇਆ ਹੈ। ਹਾਂਜੀ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਕਿ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ, ਨਵੰਬਰ 1984 ਦਾ ਕਤਲੇਆਮ ਹੋਇਆ ਜੀ, ਔਰ ਸਿੱਖ ਮਨਾਂ ਵਿੱਚ ਇਹਦੀ ਜਿਹੜੀ ਯਾਦ ਉਕਰੀ ਹੋਈ ਆ ਉਹ ਇੱਕ ਨਵੇਂ ਘੱਲੂਘਾਰੇ ਦੀ ਸ਼ੁਰੂਆਤ ਜਾਂ ਨਵੇਂ ਘੱਲੂਘਾਰੇ ਦੇ ਵਜੋਂ ਜਾਂ ਜਿਹਨੂੰ ਆਪਾਂ ਤੀਸਰਾ ਘੱਲੂਘਾਰਾ ਕਹਿ ਲੈਂਦੇ ਆ ਉਹਦੇ ਵਜੋਂ ਹੈ ਜੀ। ਤੇ ਏਡੇ ਵੱਡੇ ਸਿਰਲੇਖ ਦੇ ਉੱਪਰ ਫਿਲਮ ਬਣ ਰਹੀ ਸੀ ਤੇ ਪਰ ਕੁਝ ਇੱਕ ਗੱਲਾਂ ਪਹਿਲਾਂ ਸਾਹਮਣੇ ਆ ਚੁੱਕੀਆਂ, ਜਿੱਦਾਂ ਅਨੁਰਾਗ ਸਿੰਘ ਜਿਹੜੇ ਕਿ ਫਿਲਮ ਦੇ ਰਾਈਟਰ ਵੀ ਨੇ ਡਾਇਰੈਕਟਰ ਵੀ ਨੇ, ਉਹਨਾਂ ਦੀ ਇੱਕ ਸਟੇਟਮੈਂਟ ਸੀਗੀ ਇੱਥੇ ਵੈਨਕੂਵਰ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਜੀ ਕਿ ਮੇਰੀ ਫਿਲਮ ਜਿਹੜੀ ਆ ਇਹ ਇੱਕ ਨਾਟ ਪੋਲੀਟੀਕਲ ਫਿਲਮ ਹੈ। ਹਾਂਜੀ, ਤੋ ਇਸ ਗੱਲ ਤੋਂ ਵੀ ਮਨ ਦੇ ਵਿੱਚ ਸੀ ਕਿ ਇਹ ਬਿਆਨ ਸਪੈਸੀਫਿਕਲੀ ਦੇਣਾ ਤੇ ਇਹ ਕਿਤੇ ਇਸ ਸਾਰੇ ਮਸਲੇ ਨੂੰ ਕਿਸੇ ਹੋਰ ਤਰ੍ਹਾਂ ਦੀ ਪੋਲਿਟਿਕਸ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਤਾਂ ਨਹੀਂ, ਕਿਉਂਕਿ ਇਹਨਾਂ ਗੱਲਾਂ ਦੇ ਮੱਦੇਨਜ਼ਰ ਇਹੀ ਬਿਹਤਰ ਸਮਝਿਆ ਕਿ ਫਿਲਮ ਦੇਖੀ ਜਾਵੇ ਜੀ। ਦੇਖੋ ਕਈ ਪੱਖਾਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਇਹ ਫਿਲਮ ਆਮ ਪੰਜਾਬੀ ਸਿਨੇਮੇ ਦੇ ਟ੍ਰੈਂਡ ਦੇ ਨਾਲੋਂ ਹਟ ਕੇ ਹੈ। ਹਾਂਜੀ, ਤੇ ਇਹਦਾ ਵਿਸ਼ਾ ਵੀ ਜਿਹੜਾ ਆ ਉਹ ਵੱਖਰਾ ਆ। ਕਲਾ ਦੇ ਪੱਖੋਂ ਵੀ ਬਹੁਤ ਸਾਰੀਆਂ ਜਾਂ ਤਕਨੀਕੀ ਪੱਖ ਤੋਂ ਆਪਾਂ ਕਹਿ ਸਕਦੇ ਹਾਂ ਕਿ ਇਸ ਫਿਲਮ ਦੇ ਵਿੱਚ ਕਾਫੀ ਉਮਦਾ ਕੰਮ ਜਿਹੜਾ ਆ ਉਹ ਕਲਾਕਾਰਾਂ ਨੇ ਜਾਂ ਇਹਦੇ ਡਾਇਰੈਕਟਰ ਨੇ ਕੀਤਾ ਹੈ ਜੀ। ਪਰ ਮੈਂ ਜਿਸ ਤਰ੍ਹਾਂ ਇਸ ਫਿਲਮ ਨੂੰ ਦੇਖਿਆ ਕਿ ਇਸ ਫਿਲਮ ਦੀ ਜਿਵੇਂ ਬਾਅਦ ਦੇ ਵਿੱਚ ਇਹ ਗੱਲ ਵੀ ਅਨੁਰਾਗ ਸਿੰਘ ਜਾਂ ਉਹਦੀ ਟੀਮ ਦੇ ਵੱਲੋਂ ਕਾਫੀ ਹਾਵੀ ਤੌਰ ਤੇ ਕਹੀ ਗਈ ਕਿ ਇਹ ਇੱਕ ਮਾਂ ਪੁੱਤ ਦੇ ਦੁਖਾਂਤ ਦੀ ਕਹਾਣੀ ਹੈ। ਹਾਂਜੀ, ਤੋ ਪੂਰੀ ਫਿਲਮ ਨੂੰ ਦੇਖਣ ਤੋਂ ਬਾਅਦ ਮੇਰਾ ਤਾਂ ਇੰਪ੍ਰੈਸ਼ਨ ਇਹ ਬਣਿਆ ਕਿ ਇੱਕ ਇੰਡੀਪੈਂਡੈਂਟ ਗਰਾਊਂਡ ਜਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਵੱਖਰੇ ਧਰਾਤਲ ਦੇ ਉੱਤੇ ਉਸਰਦੀ ਹੋਈ ਕਹਾਣੀ ਹੈ ਜੀ, ਜਿਹਦੇ ਵਿੱਚ ਕੁਝ ਕੁ ਤੇ ਲੜਜੀ ਕਿਸਮ ਦੀਆਂ ਕੜੀਆਂ ਜਿਹੜੀਆਂ ਨੇ ਉਹ ਪਾ ਕੇ ਤੇ ਇਹਨੂੰ ਪੰਜਾਬ 1984 ਦੇ ਨਾਲ ਜੋੜਨ ਦਾ ਜਿਹੜਾ ਯਤਨ ਹੈ ਉਹ ਕੀਤਾ ਗਿਆ। ਕਿਉਂਕਿ ਜਿਹੜਾ ਬਿੰਬ ਹੈ ਪੰਜਾਬ 1984 ਦਾ ਸਿੱਖਾਂ ਦੇ ਦੁਖਾਂਤ ਦਾ, ਅਸੀਂ ਕਹੀਏ ਕਿ ਇਹ ਉਸ ਬਿੰਬ ਦੀ ਤਰਜ਼ਬਾਨੀ ਕਰਦੀ ਫਿਲਮ ਹੈ ਤਾਂ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋ ਸਕਦਾ। ਹਾਂ ਕੁਝ ਇੱਕ ਸੀਨ ਟੌਰਚਰ ਦੇ ਜਾਂ ਪੁਲਿਸ ਦੀਆਂ ਵਧੀਕੀਆਂ ਦੇ, ਪਰ ਇਹ ਜੇ ਆਪਾਂ ਦੇਖੀਏ ਤੇ ਬਾਲੀਵੁੱਡ ਦੀ ਗੱਲ ਕਰੀਏ ਤਾਂ ਇੱਕ ਬੜਾ ਪੁਰਾਣਾ ਟ੍ਰੈਂਡ ਹੈ ਪੁਲਿਸ ਵਧੀਕੀਆਂ ਜਾਂ ਜਬਰ, ਇਹ ਬਹੁਤ ਥਾਵਾਂ ਤੇ ਵਾਪਰ ਸਕਦਾ ਔਰ ਵੱਖ-ਵੱਖ ਸਮੇਂ ਤੇ ਵਾਪਰਦਾ ਹੈ। ਔਰ ਇਹਦੇ ਤੇ ਬਹੁਤ ਸਾਰੀਆਂ ਫਿਲਮਾਂ ਵੀ ਪਹਿਲਾਂ ਬਣਦੀਆਂ ਨੇ ਪਰਿਵਾਰਕ ਦੁਖਾਂਤਾਂ ਦੇ ਉੱਤੇ, ਪੁਲਿਸ ਦੀਆਂ ਵਧੀਕੀਆਂ ਦੇ ਉੱਤੇ, ਪੋਲੀਟੀਸ਼ੀਅਨਾਂ ਦੀ ਮੰਦੀ ਸਿਆਸਤ ਦੇ ਉੱਤੇ। ਪਰ ਜਿੱਡਾ ਵੱਡਾ ਇਹ ਸਿਰਲੇਖ ਸੀਗਾ ਪੰਜਾਬ 1984 ਉਸ ਨੂੰ ਜੇ ਤੁਸੀਂ ਕੇਂਦਰ ਦੇ ਵਿੱਚ ਰੱਖ ਕੇ ਦੇਖਣ ਦੀ ਕੋਸ਼ਿਸ਼ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਫਿਲਮ ਉਸ ਸਿਰਲੇਖ ਦੇ ਨਾਲ ਜਿਹੜਾ ਆ ਉਹ ਨਿਆਂ ਕਰਦੀ ਹੈ। ਬਲਕਿ ਅੱਗੇ ਜਾ ਕੇ ਤਾਂ ਇਸ ਫਿਲਮ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਸਿੱਖਾਂ ਦੇ ਦੁਖਾਂਤ ਦੇ ਨਾਲ ਇੱਕ ਤਰ੍ਹਾਂ ਨਾਲ ਮਜ਼ਾਕ ਬਣ ਕੇ ਵੀ ਉੱਭਰ ਕੇ ਸਾਹਮਣੇ ਆਉਂਦੀਆਂ ਹੈ। ਹਾਂਜੀ ਜੀ। ਤੇ ਵੀਰ ਜੀ ਜਿਸ ਤਰ੍ਹਾਂ ਮੂਵੀ ਦਾ ਨਾਮ ਹੈ 1984, ਤੁਹਾਨੂੰ ਲੱਗਦਾ ਹੈ ਕਿ ਇਸ ਫਿਲਮ ਵਿੱਚ ਸਿੱਖ ਸੰਘਰਸ਼ ਦੇ ਯੋਧਿਆਂ ਨਾਲ ਇਨਸਾਫ ਕੀਤਾ ਗਿਆ ਹੈ ਜਾਂ ਨਹੀਂ? ਦੇਖੋ ਮੈਂ ਤਾਂ ਇਹ ਸਮਝਦਾ ਕਿ ਯੋਧਿਆਂ ਨਾਲ ਇਨਸਾਫ ਕਰਨ ਦੀ ਤਾਂ ਬਹੁਤੀ ਉਮੀਦ ਸੀਗੀ ਨਹੀਂ ਇਹਨਾਂ ਤੋਂ, ਪਰ ਇਹ ਸੀਗਾ ਕਿ ਘੱਟੋ ਘੱਟ ਉਸ ਸਿਰਲੇਖ ਦੇ ਨਾਲ ਤਾਂ ਇਨਸਾਫ ਕਰਦੇ। ਮੈਨੂੰ ਤਾਂ ਲੱਗਦਾ ਕਿ ਇਹਨਾਂ ਨੇ ਉਸ ਟਾਈਟਲ ਦੇ ਨਾਲ ਵੀ ਜਿਹੜਾ ਇਨਸਾਫ ਆ ਉਹ ਨਹੀਂ ਕੀਤਾ। ਕਿਉਂਕਿ ਇਸ ਗੱਲ ਇਹ ਸਾਨੂੰ ਦੇਖਣੀ ਚਾਹੀਦੀ ਕਿ ਅੱਜ ਅਸੀਂ 1984 ਦੀਆਂ ਘਟਨਾਵਾਂ ਤੋਂ 30 ਸਾਲ ਦੀ ਵਿਥ ਦੇ ਉੱਪਰ ਬੈਠੇ ਹਾਂ ਔਰ ਬੀਤੇ ਸਮੇਂ ਦੇ ਦੌਰਾਨ ਕੁਝ ਫਿਲਮਾਂ ਇਸ ਤਰ੍ਹਾਂ ਦੀਆਂ ਆ ਗਈਆਂ ਜਿਨ੍ਹਾਂ ਨੇ ਸਿੱਖਾਂ ਦੇ ਨਜ਼ਰੀਏ ਤੋਂ ਜਾਂ ਉਸ ਸਮੇਂ ਦਾ ਆਪਾਂ ਜਿਹੜਾ ਕਹਿ ਸਕਦੇ ਹਾਂ ਦੁਖਾਂਤ ਹੈ ਜਾਂ ਸੰਘਰਸ਼ ਹੈ ਉਹਨੂੰ ਉਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਦਿੱਤੀ ਹੈ ਜੀ। ਹਵਾਏਂ ਫਿਲਮ ਜਦੋਂ ਆਈ ਸੀ ਤਾਂ ਉਹ ਕਾਫੀ ਪੱਧਰ ਤੇ ਇਸ ਕਰਕੇ ਪ੍ਰਵਾਨਿਤ ਹੋ ਗਈ ਸੀਗੀ ਕਿ ਉਹਨੇ ਉਹ 15 ਮਿੰਟ ਜਿਹੜਾ ਜ਼ਬਰ ਦਾ ਸੀਨ ਸੀਗਾ
ਨਵੰਬਰ 1984 ਦਾ ਉਹ ਦਿਖਾਇਆ ਤੇ ਲੋਕਾਂ ਨੇ ਉਹਨੂੰ ਪ੍ਰਵਾਨ ਕਰ ਲਿਆ ਕਿ ਚਲੋ ਕੁਝ ਕਮੀਆਂ ਦੇ ਬਾਵਜੂਦ ਹੋ ਗਿਆ। ਪਰ ਹੁਣ ਇਹ ਗੱਲਾਂ ਜਿਹੜੀਆਂ ਸੀ ਇਸ ਤਰ੍ਹਾਂ ਦੇ ਨਾਲ ਨਹੀਂ ਦੇਖੀਆਂ ਜਾਣਗੀਆਂ। ਦੂਜੀ ਗੱਲ ਇਹ ਹੈ ਕਿ 30 ਸਾਲ ਦੇ ਵਕਫੇ ਤੋਂ ਬਾਅਦ ਜਿਹੜੇ ਮਤਲਬ ਸਟੇਟ ਦੇ ਵੱਡੇ ਹਿੱਸੇ ਨੇ, ਉਹਨਾਂ ਦੇ ਪ੍ਰੋਪੇਗੈਂਡਿਸਟ ਨੇ, ਉਹ ਵੀ ਅੱਜ ਜੂਨ ਜਾਂ ਨਵੰਬਰ 1984 ਦੀਆਂ ਘਟਨਾਵਾਂ ਨੂੰ ਇਨ ਦਿਨ ਬਹੁਤ ਬੋਲਡਲੀ ਜਸਟੀਫਾਈ ਨਹੀਂ ਕਰਦੇ ਜੀ, ਬਲਕਿ ਉਹ ਇਹ ਵਿਆਖਿਆ ਲੈ ਕੇ, ਬਹੁਤੇ ਹਿੱਸੇ ਇਹ ਵਿਆਖਿਆ ਲੈ ਕੇ ਆਉਣ ਲੱਗੇ ਕਿ ਭਾਈ ਉਸ ਸਮੇਂ ਹਾਲਾਤ ਹੀ ਏਦਾਂ ਦੇ ਸੀ, ਪੁਲਿਸ ਵਧੀਕੀਆਂ ਨਹੀਂ ਹੋਈਆਂ। ਜਾਂ ਆਮ ਤੌਰ ਤੇ ਇਹ ਬਿੰਬ ਅੱਜ ਕੱਲ੍ਹ ਉਭਾਰਿਆ ਜਾ ਰਿਹਾ ਕਿ ਚੱਕੀ ਦੇ ਦੋ ਪੁੜਾਂ ਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਪਿਸ ਗਏ ਜੀ। ਹੁਣ ਇੱਥੇ ਇਸੇ ਤਰ੍ਹਾਂ ਦਾ ਹੀ ਬਿੰਬ ਜਿਹੜਾ ਆ ਉਹ ਪੰਜਾਬ 1984 ਉਭਾਰਦੀ ਹੈ। ਕਿਸੇ ਬੰਦੇ ਦੇ ਨਜ਼ਰੀਏ ਤੋਂ ਸ਼ਾਇਦ ਸਹੀ ਗੱਲ ਹੋਵੇ, ਪਰ ਸਿੱਖ ਨਜ਼ਰੀਏ ਤੋਂ ਇਹ ਗੱਲ ਸਹੀ ਨਹੀਂ ਹੈਗੀ, ਕਿਉਂਕਿ ਜਿਹੜੀ ਇੱਕ ਵਿਕਟਮ ਧਿਰ ਆ ਉਹਨੂੰ ਵਿਕਟਮਾਈਜ਼ਰ ਦੇ ਨਾਲ ਬਰਾਬਰ, ਮਤਲਬ ਧੱਕੇਸ਼ਾਹੀ ਕਰਨ ਵਾਲੇ ਨੂੰ ਜਿਹਦੇ ਨਾਲ ਧੱਕਾ ਹੋਇਆ, ਦੋਵਾਂ ਨੂੰ ਇੱਕ ਬਰਾਬਰ ਲਿਆ ਕੇ ਖਿਲਾਰ ਦੇਣਾ, ਇਹ ਤਾਂ ਪੀੜਤ ਧਿਰ ਦੇ ਨਾਲ ਹੋਰ ਵੀ ਜ਼ਿਆਦਾ ਵੱਡੀ ਧੱਕੇਸ਼ਾਹੀ ਹੈ ਜੀ। ਇਹਦੇ ਵਿੱਚੋਂ ਵੀ ਜਿੰਨਾ ਵੀ ਬਿੰਬ ਨਿਕਲ ਕੇ ਆਉਂਦਾ ਆ ਸਾਰਾ, ਮਤਲਬ ਜਿਸ ਤਰ੍ਹਾਂ ਹੁਣ ਤੁਸੀਂ ਦੇਖ ਲਓ ਕਿ ਜਿਹੜੇ ਬੰਦੇ ਮੂਵਮੈਂਟ ਸ਼ਾਮਲ ਹੋ ਰਹੇ ਨੇ, ਇਹ ਦਲਜੀਤ ਹੈ ਜਾਂ ਦੋ ਇਹਦੇ ਸਾਥੀ ਹੋਰ ਨੇ, ਉਹਨਾਂ ਚੋਂ ਕਿਸੇ ਦਾ ਵੀ ਕੋਈ ਕੌਮੀ ਕਾਰਜ ਨਹੀਂ ਹੈਗਾ ਹਨਾ, ਨਿੱਜੀ ਮਸਲਿਆਂ ਕਰਕੇ ਆ ਰਹੇ ਆ। ਜਿਹੜਾ ਬੰਦਾ ਉਹਨਾਂ ਨੂੰ ਕਹਿ ਰਿਹਾ ਕਿ ਬੰਦੂਕ ਦੇ ਵਿੱਚੋਂ ਅਸੀਂ ਰਾਜ ਕੱਢ ਲੈਣਾ ਆ ਜਾਂ ਹੋਰ ਏਦਾਂ ਦੀਆਂ ਗੱਲਾਂ ਕਰਦਾ, ਉਹਦਾ ਆਪ ਦਾ ਕਰੈਕਟਰ ਜਿਹੜਾ ਆ ਉਹ ਬਹੁਤ ਜ਼ਿਆਦਾ ਹੀਣਾ ਦਿਖਾਇਆ ਹੋਇਆ। ਉਹ ਪਾਕਿਸਤਾਨ ਦੇ ਇਸ਼ਾਰੇ ਦੇ ਉੱਪਰ ਨਿਰਦੋਸ਼ ਬੰਦਿਆਂ ਨੂੰ, ਹਿੰਦੂਆਂ ਨੂੰ ਬੱਸਾਂ ਚੋਂ ਕਢਵਾ ਕੇ ਉਹਨਾਂ ਨੂੰ ਕਤਲ ਕਰਵਾ ਰਿਹਾ ਆ। ਤੇ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ, ਮੈਂ ਨਿਆਂ ਤਾਂ ਕਰਨਾ ਦੂਰ, ਇੱਕ ਬਹੁਤ ਵੱਡੀ ਬੇਇਨਸਾਫੀ ਜਿਹੜੀ ਕੀਤੀ। ਔਰ ਸਾਡੇ ਸਾਹਮਣੇ ਬਹੁਤ ਸਾਰੀਆਂ, ਤੁਸੀਂ ਦੇਖੋ ਅੱਜ ਕੱਲ੍ਹ ਲਿਵਿੰਗ ਐਗਜ਼ਾਮਪਲਸ ਨੇ। ਠੀਕ ਹੈ, ਮਤਲਬ ਇੱਕ ਮੈਂ ਇਸ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ, ਇੱਕ ਰਿਵਿਊ ਕਰਤਾ ਨੇ ਆਪਣੇ ਵੱਲੋਂ ਇਹ ਵਿਚਾਰ ਰੱਖੇ ਸੀ, ਉਹਨਾਂ ਨੇ ਤਕਰੀਬਨ ਜਿੰਨੀਆਂ ਵੀ ਸਾਰੀਆਂ ਗੱਲਾਂ ਸੀ ਇਹਨਾਂ ਨੂੰ ਇਹ ਕਹਿੰਦਿਆਂ ਜਸਟੀਫਾਈ ਕੀਤਾ ਕਿ ਦੇਖੋ ਸੰਘਰਸ਼ ਦੇ ਵਿੱਚ ਲੀਡਰ ਵੀ ਸੀਗੇ, ਸੰਘਰਸ਼ ਬਹੁਤ ਸਾਰੇ ਬੰਦੇ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਨਹੀਂ ਸੀ ਆਏ, ਵੈਸੇ ਹੀ ਆਏ ਸੀਗੇ, ਉਹਦੇ ਵਿੱਚ ਆਹ ਵੀ ਗਲਤੀਆਂ ਸੀ, ਆਹ ਜੋ ਕੁਝ ਇਹਨਾਂ ਨੇ ਦਿਖਾਇਆ ਉਹ ਸਾਰੇ ਕਾਸੇ ਨੂੰ ਇਹ ਕਹਿੰਦਿਆਂ ਹੋਇਆ ਜਸਟੀਫਾਈ ਕੀਤਾ ਕਿ ਇਹ ਸਾਰਾ ਕੁਝ ਤਾਂ ਹੋਇਆ ਸੀ ਜੀ। ਇਹ ਸਾਡਾ ਉਹਦੇ ਬਾਰੇ ਦੇ ਵਿੱਚ ਇਹ ਨਜ਼ਰੀਆ ਆ ਕਿ ਇਹ ਸਾਰਾ ਉਸ ਪੂਰੀ ਤਸਵੀਰ ਨਹੀਂ ਹੈ। ਇਹਨੂੰ ਪੂਰੀ ਤਸਵੀਰ ਬਣਾ ਕੇ ਪੇਸ਼ ਕਰੋਗੇ ਵੀ ਇਹ ਇੱਕ ਛੋਟਾ ਜਿਹਾ ਪੱਖ ਹੋ ਸਕਦਾ। ਸਾਡੇ ਸਾਹਮਣੇ ਜਿਉਂਦੀਆਂ ਜਾਗਦੀਆਂ ਉਦਾਹਰਨਾਂ ਨੇ ਕਿ ਜਿਹੜੇ ਬੰਦੇ ਕਿਸੇ ਨਿੱਜੀ ਮੁਫਾਦ ਕਰਕੇ ਨਹੀਂ ਗਏ। ਮੈਨੂੰ ਯਾਦ ਹੈ ਕਿ ਜਦੋਂ ਸਾਡਾ ਹੱਕ ਦੀ ਟੀਮ ਨੇ ਇੱਕ ਸਕਰੀਨਿੰਗ ਕੀਤੀ ਸੀਗੀ ਕਾਫੀ ਮਹੀਨੇ ਪਹਿਲਾਂ ਫਿਲਮ ਦੇ ਰਿਲੀਜ਼ ਹੋਣ ਤੋਂ ਅੰਮ੍ਰਿਤਸਰ, ਤਾਂ ਉੱਥੇ ਭਾਈ ਰਣਜੀਤ ਸਿੰਘ ਕੁੱਤੀ ਹੋਣੀ ਵੀ ਆਏ ਹੋਏ ਸੀ। ਉਹਨਾਂ ਨੇ ਫਿਲਮ ਦੇਖਣ ਤੋਂ ਬਾਅਦ ਜਦੋਂ ਉਹਨਾਂ ਨੂੰ ਸੱਦਾ ਦਿੱਤਾ ਗਿਆ ਵੀ ਤੁਸੀਂ ਆ ਕੇ ਵਿਚਾਰ ਸਾਂਝੇ ਕਰੋ, ਤਾਂ ਉਹਨਾਂ ਨੇ ਇਹੀ ਕਿਹਾ, ਉਹ ਕਹਿੰਦੇ ਵੀ ਮੈਂ ਪਹਿਲਾਂ ਤਾਂ ਇਹ ਗੱਲ ਕਹਿ ਦਵਾਂ ਕਿ ਜਿਵੇਂ ਤੁਸੀਂ ਦਿਖਾਇਆ ਆ ਕਿ ਅਸੀਂ ਲੋਕ ਕਿਸੇ ਪੁਲਿਸ ਤਸ਼ੱਦਦ ਦੇ ਡਰੋਂ ਇਸ ਲੜਾਈ 'ਚ ਸ਼ਾਮਲ ਨਹੀਂ ਸੀ ਹੋਏ ਤੇ ਨਾ ਹੀ ਉਹ ਕਹਿੰਦੇ ਕਿ ਅਸੀਂ ਇਸ ਡਰੋਂ ਹੋਏ ਸੀਗੇ ਵੀ ਮਤਲਬ ਸਾਡੀ ਕੋਈ ਨਿੱਜੀ ਮੁਫਾਦ ਸੀਗੇ। ਕਹਿੰਦੇ ਵੀ ਜਿਸ ਸਮੇਂ ਅਸੀਂ ਇਸ ਸੰਘਰਸ਼ ਦੇ ਵਿੱਚ ਗਏ ਆ, ਸਾਡੀਆਂ ਅੱਖਾਂ ਦੇ ਸਾਹਮਣੇ ਦਰਬਾਰ ਅਕਾਲ ਤਖ਼ਤ ਸਾਹਿਬ ਦੇ ਢੱਠੇ ਹੋਏ ਦੀ ਤਸਵੀਰ ਸੀ ਤੇ ਸਾਡੇ ਸਾਹਮਣੇ ਉਹ ਹਾਲਾਤ ਸੀਗੇ ਜਿਹਦੇ 'ਚ ਹਜ਼ਾਰਾਂ ਸਿੱਖਾਂ ਨੂੰ ਪੂਰੇ ਇੰਡੀਆ ਦੇ ਵਿੱਚ ਕਤਲ ਕਰ ਦਿੱਤਾ ਗਿਆ ਤੇ ਸਾਡੀ ਕੌਮ ਦੀ ਹੋਂਦ ਹਸਤੀ ਦਾ ਸਵਾਲ ਸੀ। ਤੁਹਾਡੇ ਬਹੁਤ ਸਾਰੇ ਦਰਸ਼ਕਾਂ ਨੇ ਇਹ ਫਿਲਮ ਦੇਖੀ ਹੋਊਗੀ, ਤਾਂ ਮੇਰਾ ਉਹਨਾਂ ਨੂੰ ਇਹੀ ਸਵਾਲ ਹੈ ਕਿ ਤੁਸੀਂ ਦੱਸੋ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਜਿਹੜੀ ਹੈ ਸਿੱਖਾਂ ਦਾ ਜਿਹੜਾ ਇਹ ਪੱਖ ਆ ਕਿ ਸਾਡੀ ਕੌਮ ਦੀ ਹੋਂਦ ਹਸਤੀ ਦੇ ਉੱਤੇ ਸਵਾਲ ਖੜਾ ਹੁੰਦਾ ਸੀ, ਇਹ ਫਿਲਮ ਦੇ ਕਿਸੇ ਵੀ ਹਿੱਸੇ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦਾ। ਈਵਨ ਸ਼ਿਵਾ ਦਾ ਜਿਹੜਾ ਕਰੈਕਟਰ ਹੈ, ਮੇਨ ਕਰੈਕਟਰ ਹੈ, ਉਹਦੇ ਵਿੱਚੋਂ ਹੀ ਇਹ ਸਵਾਲ ਉੱਭਰ ਕੇ ਸਾਹਮਣੇ ਆਉਂਦਾ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ ਆਉਂਦੀ ਹੈ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇਟਸ 1984 ਦੇ ਪੰਜਾਬ 1984 ਦਾ ਟਾਈਟਲ ਹੈ, ਇਸ ਮੂਵੀ ਦੇ ਡਾਇਰੈਕਟਰ ਜਾਂ ਐਕਟਰਸ ਨੇ ਇਸ ਨਾਲ ਵੀ ਇਨਸਾਫ ਨਹੀਂ ਕੀਤਾ। ਆਲਸੋ ਕਿ ਜਿਸ ਤਰ੍ਹਾਂ ਸਿੱਖ ਸੰਘਰਸ਼ ਨਾਲ ਜਿਹੜੇ ਯੋਧੇ ਜੁੜੇ ਹੋਏ ਸੀਗੇ ਉਹਨਾਂ ਨਾਲ ਵੀ ਇਨਸਾਫ ਨਹੀਂ ਕੀਤਾ ਕਿ ਉਹਨਾਂ ਨਾਲ ਕੀ ਬੀਤਿਆ ਸੀ ਉਸ ਵੇਲੇ। ਪਰ ਇੱਕ ਇੰਟਰਵਿਊ ਦੇ ਵਿੱਚ ਜਿਸ ਤਰ੍ਹਾਂ ਜਗਬਾਣੀ ਨਾਲ ਇੰਟਰਵਿਊ ਦਿੰਦੇ ਹੋਏ ਦਲਜੀਤ ਨੇ ਕਿਹਾ ਸੀ ਕਿ ਸ਼ਾਇਦ ਅਗਰ ਮੈਂ ਉਸ ਟਾਈਮ ਪੈਦਾ ਹੋਇਆ ਹੁੰਦਾ, ਆਈ ਵੁੱਡ ਹੈਵ ਬੀਨ ਖਾੜਕੂ ਐਜ਼ ਵੈਲ, ਕਿ ਮੈਂ ਵੀ ਸ਼ਾਇਦ ਖਾੜਕੂ ਹੁੰਦਾ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੇ ਵਿੱਚ ਕਿੰਨਾ ਕੁ ਦਮ ਹੈ ਇਸ ਵਿਚਾਰ ਦੇ ਵਿੱਚ? ਆਲਸੋ ਵਾਟ ਡੂ ਯੂ ਥਿੰਕ ਇਟਸ ਅ ਪਬਲਿਕ ਸਟੰਟ ਔਰ ਜਸਟ ਲਾਈਕ ਹੀ ਵਾਂਟਡ ਟੂ? ਦੇਖੋ, ਇੱਕ ਗੱਲ ਤੇ ਹੈ ਕਿ ਕਿਸੇ ਦੇ ਨਿੱਜੀ ਤੌਰ ਤੇ ਉਹਨੇ ਆਪਣੇ ਵੱਲੋਂ ਇਹ ਗੱਲ ਕਹੀ ਆ ਤਾਂ ਉਹਨੂੰ ਬਹੁਤ ਜ਼ਿਆਦਾ ਨਿੱਜੀ ਤੌਰ ਤੇ ਜਾਣੇ ਤੋਂ ਬਿਨਾਂ ਇਹਦੇ ਬਾਰੇ ਕੀ ਟਿੱਪਣੀ ਕੀਤੀ ਜਾਵੇ ਜੀ। ਮਤਲਬ ਜੇ ਮੈਂ ਇਹ ਸੋਚਦਾ ਕਿ ਇਸ ਫਿਲਮ ਦੇ ਵਿੱਚੋਂ ਕੀ ਕਾਰਨ ਨਿਕਲਦੇ ਨੇ ਕਿ ਜੇ ਦਲਜੀਤ ਉਸ ਸਮੇਂ ਨੌਜਵਾਨੀ 'ਚ ਹੁੰਦਾ ਤੇ ਉਹ ਖਾੜਕੂ ਲਹਿਰ 'ਚ ਸ਼ਾਮਲ ਹੋ ਜਾਂਦਾ ਜੀ, ਮਤਲਬ ਉਹ ਪੁਲਿਸ ਜ਼ਬਰ ਕਰਕੇ ਹੋ ਜਾਂਦਾ ਜਾਂ ਉਹ ਜ਼ਮੀਨ ਦੇ ਮਾਮਲਿਆਂ ਕਰਕੇ ਹੋ ਜਾਂਦਾ
ਕਿ ਉਹਦੇ ਸ਼ਰੀਕਾਂ ਦਾ ਜ਼ਮੀਨ ਦਾ ਝਗੜਾ ਸੀ। ਹਾਂਜੀ ਮਤਲਬ ਸ਼ਿਵਾ ਦਾ ਕਰੈਕਟਰ ਹੀ ਇਸ ਬਿਆਨ ਨੂੰ ਬਹੁਤ ਬਖੂਬੀ, ਦਲਜੀਤ ਦੇ ਇਸ ਬਿਆਨ ਨੂੰ, ਕਿਉਂਕਿ ਮੈਂ ਇੰਟਰਵਿਊ ਸੁਣੀ ਨਹੀਂ ਤੇ ਮੈਂ ਇਹਦੇ ਬਾਰੇ ਇੰਨਾ ਕਹਿਣਾ ਚਾਹੂੰਗਾ ਕਿ ਜੇ ਉਹਨੇ ਵਾਕਈ ਇਹ ਗੱਲ ਕਹੀ ਹੈ ਤੇ ਉਹਦੇ ਜਾਣ ਦੇ ਕਾਰਨ ਕੀ ਹੁੰਦੇ ਜੋ ਫਿਲਮ ਦੇ ਵਿੱਚ ਨੇ। ਜੀ ਜੇ ਉਹ ਹੁੰਦੇ ਤਾਂ ਭਾਈ ਉਹ ਤਾਂ ਬਹੁਤ ਵੀਕ ਕਾਰਨ ਸੀਗੇ। ਹਾਂਜੀ ਤੇ ਸਾਨੂੰ ਦੱਸਣਾ ਚਾਹੁੰਦੇ ਕਿ ਇੱਕ ਵਿਅਕਤੀ ਹੈ ਉਹਦੇ ਧਾਰਮਿਕ ਕੇਂਦਰ ਦੇ ਉੱਪਰ ਏਡਾ ਵੱਡਾ ਹਮਲਾ ਹੋਇਆ, ਉਹਦੀ ਕੌਮ ਦੇ ਨਾਲ ਏਡਾ ਵੱਡਾ ਕਾਂਡ ਹੋ ਰਿਹਾ, ਹਾਂਜੀ ਔਰ ਉਹਦੇ ਕਿਸੇ ਸੰਘਰਸ਼ ਦੇ ਵਿੱਚ ਜਾਣ ਦਾ ਜਿਹੜਾ ਕਾਰਨ ਹੈ ਉਹ ਇਹ ਬਣ ਰਿਹਾ ਕਿ ਉਹਦੇ ਸ਼ਰੀਕਾਂ ਨੇ ਜ਼ਮੀਨ ਦੇ ਮਾਮਲੇ ਕਰਕੇ ਉਹਨੂੰ ਕਰਵਾ ਦਿੱਤਾ। ਤੁਸੀਂ ਇਹਨਾਂ ਕਾਰਨਾਂ ਕਰਕੇ ਹੁੰਦਾ, ਮੇਬੀ ਹੋ ਜਾਂਦਾ, ਬਹੁਤ ਸਾਰੇ ਬੰਦੇ ਹੋਏ ਵੀ ਹੋਣਗੇ, ਪਰ ਇਹ ਉਹ ਨਜ਼ਰੀਆ ਨਹੀਂ ਹੈਗਾ ਜੋ ਮਤਲਬ ਸਿੱਖ ਸੰਘਰਸ਼ ਦੇ ਪ੍ਰਤੀ ਜਾਂ ਉਸ ਸਮੇਂ ਦੇ ਵਰਤਾਂਤ ਪ੍ਰਤੀ ਸਿੱਖਾਂ ਦਾ ਨਜ਼ਰੀਆ ਹੈ। ਜੀ ਕਿਉਂਕਿ ਵੀਰ ਜੀ ਅਗਰ ਤੁਸੀਂ ਇੰਟਰਵਿਊ ਦੇਖਣਾ ਚਾਹੁੰਦੇ ਤੁਸੀਂ ਦੇਖ ਸਕਦੇ ਹੋ YouTube ਦੇ ਉੱਪਰ ਜਗਬਾਣੀ ਵੱਲੋਂ ਇੰਟਰਵਿਊ ਲਗਾਈ ਹੋਈ ਆ। ਤੇ ਵੀਰ ਜੀ ਅਸੀਂ ਅਗਲੇ ਸਵਾਲਾਂ ਵੱਲ ਜਾਂਦੇ ਹਾਂ ਕਿਉਂਕਿ ਆਪਣੇ ਵਕਤ ਵੀ ਉਨਾ ਕਿ ਰਹਿੰਦਾ ਹੈ। ਤੇ ਜਿਸ ਤਰ੍ਹਾਂ ਪਹਿਲਾਂ ਮੂਵੀ ਆਈ ਸੀ ਮਾਚਿਸ, ਉਸ ਤੋਂ ਬਾਅਦ ਆਈ ਹਵਾएं ਜਿਸ ਤੁਸੀਂ ਗੱਲ ਕੀਤੀ, ਫਿਰ ਸਾਡਾ ਹੱਕ, ਫਿਰ ਕੌਮੀ ਹੀਰੇ, ਤੇ ਹੁਣ ਪੰਜਾਬ 1984 ਆਈ ਹੈ। ਬੇਸ਼ੱਕ ਪੰਜਾਬ 1984 ਦੇ ਵਿੱਚ ਸਿੱਖ ਸੰਘਰਸ਼ ਜਾਂ ਸਿੱਖ ਨਸਲਕੁਸ਼ੀ ਜਾਂ ਸਾਡੇ ਨਾਲ ਜ਼ਬਰ ਜ਼ੁਲਮ ਹੋਇਆ ਉਸ ਦੇ ਨਾਲ ਇਨਸਾਫ ਨਹੀਂ ਕੀਤਾ ਗਿਆ, ਪਰ ਐਟਲੀਸਟ ਹੁਣ ਲਗਭਗ ਇਹਨਾਂ ਜੋ ਵੀ ਸਾਡੇ ਨਾਲ ਹੋਇਆ ਸੀਗਾ ਥਰੂ ਆਊਟ ਦਾ ਟਾਈਮ ਐਟਲੀਸਟ ਉਹਦੇ ਉੱਪਰ ਮੂਵੀਆਂ ਤਾਂ ਆਉਣ ਲੱਗ ਪਈਆਂ ਨੇ। ਦੈਟਸ ਅ ਗੁੱਡ ਐਕਚੁਅਲੀ ਪੁਆਇੰਟ ਰਾਈਟ। ਤੇ ਜਿਹੜੀਆਂ ਇਹ ਮੂਵੀਆਂ ਹਾਂਜੀ ਜੀ ਇਹ ਮੂਵੀਆਂ ਤਾਂ ਆ ਰਹੀਆਂ ਨੇ, ਪਰ ਵੀਰ ਜੀ ਸਰ ਕਾਫੀ ਸਾਡੇ ਦਰਸ਼ਕ ਨੇ ਜਾਂ ਸਾਡੇ ਵਿਊਅਰ ਸਾਨੂੰ ਸੁਣ ਰਹੇ ਨੇ, ਵੇਖ ਰਹੇ ਜਿਹੜੇ ਦੇਖਣਾ ਚਾਹੁੰਦੇ ਕਿ ਮੂਵੀ 1984 ਉਹ ਤੁਹਾਨੂੰ ਕੀ ਲੱਗਦਾ ਦੇਖਣ ਜਾਣ ਕਿ ਨਾ ਜਾਣ? ਦੇਖੋ ਇਹ ਕਿਸੇ ਵੀ ਵਿਅਕਤੀ ਦਾ ਨਿੱਜੀ ਫੈਸਲਾ ਆ ਕਿ ਉਹਨੇ ਫਿਲਮ ਨੂੰ ਦੇਖਣ ਜਾਣਾ ਜਾਂ ਨਹੀਂ ਜਾਣਾ, ਕਿਉਂਕਿ ਸਾਡੇ ਬੰਦੇ ਜਦੋਂ ਫਿਲਮ ਦੇਖਦੇ ਉਹਨਾਂ ਨੂੰ ਲੱਗਦਾ ਕਿ ਫਿਲਮ ਦੇਖਣਾ ਉਹਨੂੰ ਸਪੋਰਟ ਕਰਨਾ ਆ ਤੇ ਪ੍ਰੋਟੈਸਟ ਕਰਨ ਦਾ ਤਰੀਕਾ ਇਹ ਹੈ ਕਿ ਤੁਸੀਂ ਇਹਨੂੰ ਨਾ ਦੇਖੋ ਜੀ। ਬਲਕਿ ਮੈਂ ਤਾਂ ਇਹੀ ਕਹੂੰਗਾ ਕਿ ਤੁਸੀਂ ਇਹ ਦੇਖੋ ਕਿ ਫਿਲਮ ਦੇ ਵਿੱਚ ਉਹਨੇ ਦਿਖਾਇਆ ਕੀ ਹੈ, ਆਪ ਦਾ ਇੱਕ ਨਜ਼ਰੀਆ ਬਣਾ ਕੇ ਜਾਓ, ਕਿਉਂਕਿ ਮਾਸ ਮੀਡੀਆ ਜਿਹੜਾ ਆ ਜਾਂ ਸਿਨੇਮਾ ਆ ਇਹ ਇੱਕ ਬਹੁਤ ਇੰਪੈਕਟਫੁਲ ਸਾਧਨ ਹੈ। ਇਹ ਮਤਲਬ ਤੁਸੀਂ ਦੇਖੋ ਕਿ ਲੋਕੀ ਫਿਲਮ ਦੇਖਦੇ ਹੋਏ ਰੋਣ ਲੱਗ ਜਾਂਦੇ ਨੇ ਹਨਾ, ਹਾਂਜੀ, ਜਾਂ ਫਿਲਮ ਦੇ ਵਿੱਚ ਕਿਸੇ ਨਾਲ ਧੱਕੇਸ਼ਾਹੀ ਦੇਖ ਕੇ ਗੁੱਸੇ 'ਚ ਆ ਜਾਂਦੇ ਆ। ਕਿਉਂਕਿ ਮੀਡੀਆ ਇੰਨਾ ਪਾਵਰਫੁਲ ਹੈ, ਇਹਦੇ 'ਚ ਇੰਨੀ ਤਾਕਤ ਆ ਕਿ ਇਹ ਦਰਸ਼ਕ ਨੂੰ ਕਹਾਣੀ ਦੇ ਵਿੱਚ ਸ਼ਾਮਲ ਕਰ ਲੈਂਦਾ ਜੀ, ਉਹਦੀਆਂ ਭਾਵਨਾਵਾਂ ਤੇ ਜਾ ਕੇ ਮਤਲਬ ਹਿੱਟ ਕਰਦਾ ਆ, ਉਹਦੀਆਂ ਭਾਵਨਾਤਮਕ ਤੌਰ ਤੇ ਉਹਨੂੰ ਪ੍ਰਭਾਵਿਤ ਕਰਦਾ ਆ। ਹਾਂਜੀ, ਸੋ ਮਤਲਬ ਫਿਲਮ ਦੀ ਜਿਹੜੀ ਪੇਸ਼ਕਾਰੀ ਆ ਉਹਦੇ ਤਕਨੀਕੀ ਪੱਖ ਬਹੁਤ ਨੇ, ਪਰ ਜੇ ਅਸੀਂ ਸੋਚਦੇ ਹਾਂ ਕਿ 1984 ਐਡਾ ਵੱਡਾ ਸਾਡੇ ਕੌਮ ਦੇ ਦੁਖਾਂਤ ਦਾ ਬਿੰਬ ਹੈ ਤਾਂ ਸਭ ਤੋਂ ਪਹਿਲੀ ਗੱਲ ਮੈਂ ਸਮਝਦਾ ਕਿ ਕਿਸੇ ਦਰਸ਼ਕ ਵਾਸਤੇ ਇਹ ਜ਼ਰੂਰੀ ਹੈ ਕਿ ਉਹ 1984 ਬਾਰੇ ਆਪ ਕੀ ਸੋਚਦਾ ਆ। ਹਾਂਜੀ, ਫਿਰ ਉਸ ਨਜ਼ਰੀਏ ਦੇ ਨਾਲ ਮੇਲ ਕਰਵਾ ਕੇ ਦੇਖੇ ਜੋ ਇਹਨਾਂ ਨੇ ਫਿਲਮ ਦੇ ਵਿੱਚ ਦਿਖਾਇਆ ਜੀ। ਇਸੇ ਤਰੀਕੇ ਦੇ ਨਾਲ ਹੀ ਤੁਸੀਂ ਇਹਨਾਂ ਫਿਲਮਾਂ ਨੂੰ ਸਮਝ ਸਕਦੇ ਹੋ, ਇਹਨਾਂ ਦੇ ਬਣਨ ਦੇ ਕਾਰਨ ਕੀ ਨੇ, ਕਿਸ ਤਰ੍ਹਾਂ ਚੀਜ਼ਾਂ ਮਤਲਬ ਕਹਿ ਲਓ ਕਿ ਐਕਟੀਵੇਟ ਹੋ ਰਹੀਆਂ, ਉਹ ਸਾਰੀਆਂ ਦੇਖੀਆਂ ਜਾ ਸਕਦੀਆਂ। ਬਾਕੀ ਇਹ ਹੈ ਕਿ ਫਿਲਮਾਂ ਤਾਂ ਹੁਣ ਜਿੰਨੀ ਦੇਰ ਤੱਕ ਇਹ ਵਿਸ਼ਾ ਜਿਹੜਾ ਸੀਗਾ ਉਹ ਦੱਬਿਆ ਰਿਹਾ ਜਦੋਂ ਕੁਝ ਫਿਲਮਾਂ ਖਾਸ ਕਰਕੇ ਸਾਡਾ ਹੱਕ ਦੀ ਸਫਲਤਾ ਤੋਂ ਬਾਅਦ ਜੀ ਇੱਥੋਂ ਤੱਕ ਆਪਾਂ ਕਹਿ ਸਕਦੇ ਹਾਂ ਵੀ ਪੂਰਾ ਤਾਂ ਨਹੀਂ ਪਰ ਆਂਸ਼ਿਕ ਰੂਪ ਦੇ ਵਿੱਚ ਉਹ ਸਿੱਖਾਂ ਦੇ ਨੈਰੇਟਿਵ ਨੂੰ ਸਾਹਮਣੇ ਰੱਖਦੀ ਸੀਗੀ ਉਹ ਫਿਲਮ, ਤਾਂ ਮੈਨੂੰ ਲੱਗਦਾ ਕਿ ਹੁਣ ਕੁਝ ਇੱਕ ਫਿਲਮਾਂ ਮਿੱਥ ਕੇ ਵੀ ਇਸ ਵਿਸ਼ੇ ਦੇ ਉੱਪਰ ਬਣਾਈਆਂ ਜਾਣਗੀਆਂ। ਔਰ ਮੇਰੀ ਜਾਣਕਾਰੀ ਦੇ ਮੁਤਾਬਕ ਕਾਫੀ ਘੱਟੋ ਘੱਟ 5-7 ਫਿਲਮਾਂ ਜਿਹੜੀਆਂ ਨੇ ਬਣੀਆਂ ਹੋਈਆਂ। ਇੱਕ ਹੋਰ ਫਿਲਮ ਸੀ ਉਹ 6 ਜੂਨ ਨੂੰ ਰਿਲੀਜ਼ ਹੋਣੀ ਸੀਗੀ, 6 ਜੂਨ ਦੇ ਲਾਗੇ, ਪਰ ਉਹ ਉਹਨਾਂ ਨੇ ਦੇਖਿਆ ਕਿ ਦਲਜੀਤ ਦੀ ਫਿਲਮ ਇਸ ਮਹੀਨੇ 'ਚ ਰਿਲੀਜ਼ ਹੋ ਰਹੀ ਹੈ, ਇਸ ਕਰਕੇ ਉਹਨਾਂ ਨੇ ਕੁਝ ਮਹੀਨੇ ਦੇ ਅੱਗੇ ਪਾ ਦਿੱਤੀ। ਉਹਦੀ ਵੀ ਲਗਭਗ ਕਹਾਣੀ ਜਿਹੜੀ ਹੈ ਉਹ ਲੈਦਰ ਫਿਲਮ ਦਾ ਨਾਂ ਆ, ਉਹ ਵੀ ਇਹਦੇ ਨਾਲ ਹੀ ਮਿਲਦੀ ਜੁਲਦੀ ਹੈ ਜੀ। ਇਸ ਤਰ੍ਹਾਂ ਦੀਆਂ ਹੋਰ ਵੀ ਆਉਣਗੀਆਂ। ਕਿਸੇ ਵੀ ਦਰਸ਼ਕ ਦੇ ਸਾਹਮਣੇ ਮੇਰੇ ਵੱਲੋਂ ਤਾਂ ਇਹੀ ਬੇਨਤੀ ਹੈ ਕਿ ਤੁਸੀਂ ਇਹ ਦੇਖੋ ਕਿ ਉਹ ਕੌਮੀ ਦੁਖਾਂਤ ਕੀ ਸੀਗਾ ਜੀ, ਉਸੇ ਦੇ ਹਿਸਾਬ ਦੇ ਨਾਲ ਹੀ ਇਹਨਾਂ ਫਿਲਮਾਂ ਨੂੰ ਖੁਦ ਜੱਜ ਕਰਨ ਦੀ ਕੋਸ਼ਿਸ਼ ਕਰੋ ਜੀ। ਬਿਲਕੁਲ ਬਿਲਕੁਲ। ਤੇ ਵੀਰ ਜੀ ਸਾਡਾ ਹੋ ਸਕੇ ਤੇ ਕੁਝ ਇੱਕ ਜਿਹੜੀਆਂ ਹੋਲੋਕਾਸਟ ਦੇ ਉੱਪਰ ਮੂਵੀਜ਼ ਬਣੀਆਂ, ਚਾਹੇ ਉਹ ਲਾਈਫ ਇਜ਼ ਬਿਊਟੀਫੁਲ ਹੈ, ਸ਼ਿੰਡਲਰ ਦੀ ਲਿਸਟ ਹੈ, ਸ਼ੌਫਿਸ਼ ਕਾਲ ਹੈ ਜਰਮਨ ਦੇ ਵਿੱਚ ਆ, ਜਾਂ ਹੋਰ ਬਹੁਤ ਸਾਰੀਆਂ ਮੂਵੀਜ਼ ਹੈਗੀਆਂ ਨੇ, ਐਸਕੇਪ ਫਰਮ ਸੋਬੀਬੋਰ ਹੈ ਜੀ। ਤੁਸੀਂ ਉਹਨਾਂ ਫਿਲਮਾਂ ਨੂੰ ਵੀ ਦੇਖੋ ਔਰ ਉਹਨਾਂ ਦੇ ਨਾਲ ਮੇਲ ਕਰਾ ਕੇ ਦੇਖੋ ਕਿ ਕਿੱਥੇ ਇੱਕ ਕੌਮ ਜਿਹਦੇ ਨਾਲ ਹੋਲੋਕਾਸਟ ਵਾਪਰਦਾ ਉਹਨੇ ਆਪਣੇ ਦੁਖਾਂਤ ਨੂੰ ਕਿਸ ਤਰ੍ਹਾਂ ਸਿਲਵਰ ਸਕਰੀਨ ਦੇ ਉੱਤੇ ਲਾਇਆ ਤੇ ਸਾਡੇ ਕੌਮੀ ਦੁਖਾਂਤ ਨੂੰ ਕਿਸ ਪੱਧਰ ਦੇ ਉੱਤੇ ਅੱਜ ਲਾਇਆ ਜਾ ਰਿਹਾ। ਇਹ ਵੀ ਸਾਨੂੰ ਸਾਡੇ ਲਈ ਇੱਕ ਸੋਚਣ ਵਾਲੀ ਗੱਲ ਜਿਹੜੀ ਹੈਗੀ, ਕਿਉਂਕਿ ਇਹ ਸਾਧਨ ਬਹੁਤ ਜ਼ਿਆਦਾ ਪਾਵਰਫੁਲ ਹੈ ਜੀ। ਬਿਲਕੁਲ ਵੀਰ ਜੀ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੋਪਫੁਲੀ ਉਹ ਜਾਗਰੂਕ ਹੋਏ ਹੋਣਗੇ ਤੁਹਾਡੇ ਵਿਚਾਰ ਸੁਣ ਕੇ। ਹੋਪਫੁਲੀ ਐਂਡ ਸਾਡਾ ਤਾਂ ਇਹੀ ਮਕਸਦ ਹੁੰਦਾ ਕਿ ਸਾਡੇ ਦਰਸ਼ਕ ਆ ਉਹਨਾਂ ਨੂੰ ਜਾਗਰੂਕ ਕਰੀਏ, ਉਹਨੂੰ ਉਠਾਈਏ, ਸੁੱਤੀ ਨੀਂਦ ਤੋਂ ਜਗਾਈਏ। ਪਰ ਵੀਰ ਜੀ ਐਕਚੁਅਲੀ ਆਮ ਸੋ ਸੌਰੀ ਵੀਰ ਜੀ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਤੇ ਹੁਣ ਮੇਰੇ ਕੋਲ ਹੋਰ ਸਵਾਲਾਂ ਦੇ ਵਕਤ ਨਹੀਂ ਹੈ ਤੇ
ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਸਾਡਾ ਵਕਤ ਹੋ ਗਿਆ ਸਮਾਪਤੀ ਦਾ। ਅਸੀਂ ਮਿਲਾਂਗੇ ਮੰਡੇ ਨੂੰ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।